ਅਗਲੀ ਖਬਰ ਵੱਲ ਚਲੀਏ। ਯੂਐਸ ਦੀ ਗਵਰਨਮੈਂਟ ਬੜੀ ਹੈਰਾਨੀਜਨਕ ਖਬਰ ਆ। ਯੂਐਸ ਦੀ ਗਵਰਨਮੈਂਟ ਚਾਈਨੀਜ਼ ਪੁਲਿਸ ਸਟੇਸ਼ਨ ਨਿਊਯਾਰਕ ਸਿਟੀ 'ਚ ਆ, ਉਸ ਦੀ ਇਨਵੈਸਟੀਗੇਸ਼ਨ ਕਰ ਰਹੇ ਆ। ਕਹਿੰਦੇ ਵੀ 2 ਚਾਈਨੀਜ਼ ਨੈਸ਼ਨਲ ਨੂੰ ਚਾਰਜ ਕੀਤਾ ਗਿਆ ਵੀ ਉਹ ਇਲੀਗਲ ਪੁਲਿਸ ਸਟੇਸ਼ਨ ਮੈਨਹਟਨ ਦੇ ਚਾਈਨਾ ਟਾਊਨ ਦੇ ਵਿੱਚ ਚਲਾ ਰਹੇ ਸੀ। ਇਸ ਪੁਲਿਸ ਸਟੇਸ਼ਨ ਦਾ ਮੇਨ ਮਕਸਦ ਇਹ ਸੀ, ਜਿਹੜੇ ਚਾਈਨਾ ਦੇ ਅਗੇਂਸਟ ਲੋਕ ਹੈਗੇ, ਚਾਈਨੀਜ਼ ਡਿਸੀਡੈਂਟਸ ਆ, ਉਹਨਾਂ ਦੇ ਅਗੇਂਸਟ ਜੋ ਇਨਫੋਰਮੇਸ਼ਨ ਇਕੱਠੀ ਕਰਦੇ ਸੀ, ਚਾਈਨਾ ਦੀ ਸਰਕਾਰ ਨੂੰ ਸਪਲਾਈ ਕਰਦੇ ਸੀ। ਇਹ ਕਲੇਮ ਜਿਹੜੇ ਆ ਬਹੁਤ ਲੰਮੇ ਸਮੇਂ ਤੋਂ ਆਨਲਾਈਨ ਸਰਕੂਲੇਟ ਹੋ ਰਹੇ ਸੀ ਵੀ ਚਾਈਨਾ ਦੀ ਗਵਰਨਮੈਂਟ ਸੀਕ੍ਰੀਟਲੀ ਇੱਕ ਪੁਲਿਸ ਦਾ ਸਟੇਸ਼ਨ ਉਹਨੇ ਬਣਾਇਆ ਹੋਇਆ ਨਿਊਯਾਰਕ ਸਿਟੀ ਦੇ ਵਿੱਚ, ਚਾਈਨਾ ਦੇ ਲੋਕਾਂ ਦੇ ਅਗੇਂਸਟ ਜੋ ਉਹਨਾਂ ਦੀ ਇਨਫੋਰਮੇਸ਼ਨ ਆ ਉਹ ਇਕੱਠੀ ਕਰਨ ਦੇ ਲਈ। ਫਰਵਰੀ ਮਹੀਨੇ ਦੇ ਵਿੱਚ ਬਹੁਤ ਸਾਰੇ ਪ੍ਰੋਟੈਸਟਰਸ ਇੱਕ ਬਿਲਡਿੰਗ ਦੇ ਬਾਹਰ ਇਕੱਠੇ ਹੋਏ। ਉਹਨਾਂ ਨੇ ਇਹ ਕਿਹਾ ਵੀ ਚਾਈਨੀਜ਼ ਆਊਟਪੋਸਟ ਹੈਗੀ ਆ ਜਿੱਥੋਂ ਇਹ ਸਾਰਾ ਕੁਝ ਸਪਾਈ ਕਰ ਰਿਹਾ ਚਾਈਨੀਜ਼ ਲੋਕਾਂ ਦੇ ਉੱਤੇ, ਜੋ ਗਵਰਨਮੈਂਟ ਨਾਲ ਐਗਰੀ ਨਹੀਂ ਕਰਦੇ। ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੇ ਇਹ ਵੈਰੀਫਾਈ ਵੀ ਕੀਤਾ। ਸੋ ਹੁਣ ਲੱਗ ਰਿਹਾ ਵੀ ਯੂਐਸ ਦੀ ਗਵਰਨਮੈਂਟ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ। ਇੱਥੇ ਗੱਲ ਇਹ ਵੀ ਦੱਸਣੀ ਜ਼ਰੂਰੀ ਆ ਵੀ ਸਾਡੇ ਨਾਲੋਂ 100 ਗੁਣਾ ਚੰਗੇ ਲੋਕ ਆ ਜਿਹੜੇ ਇਹ ਸੋਚ ਰਹੇ ਆ ਵੀ ਸਾਡੇ ਨਾਲ ਧੱਕਾ ਹੋ ਰਿਹਾ ਤੇ ਅਸੀਂ ਗਵਰਨਮੈਂਟ ਨੂੰ ਦੱਸੀਏ। ਪਿਛਲੇ 2-3 ਦਿਨਾਂ ਦੇ ਵਿੱਚ ਜੋ ਕੁਝ ਕੈਲੀਫੋਰਨੀਆ 'ਚ ਵਾਪਰਿਆ ਆ, ਉਸ ਨੂੰ ਲੈ ਕੇ ਜੇ ਤੁਸੀਂ ਭਾਰਤੀ ਮੀਡੀਆ ਵੱਲ ਦੇਖੋ, ਭਾਰਤੀ ਮੀਡੀਆ ਚਲਾ ਕੇ ਕਹਿ ਰਿਹਾ ਵੀ 17 ਖਾਲਿਸਤਾਨੀ ਟੈਰਰਿਸਟਾਂ ਨੂੰ ਅਮਰੀਕਾ ਦੀ FBI ਤੇ ਬੜੀਆਂ ਏਜੰਸੀਆਂ ਨੇ ਅਰੈਸਟ ਕਰ ਲਿਆ। ਹੁਣ ਇਸ ਵੱਲ ਦੇਖ ਕੇ ਜੋ ਇੰਗਲੈਂਡ ਦੀ ਸਰਕਾਰ ਆ, ਉੱਥੇ ਵੀ ਜੋ ਜਿਹੜੇ ਖਾਲਿਸਤਾਨੀ ਟੈਰਰਿਸਟ ਸ਼ਬਦ ਉਹ ਯੂਜ਼ ਕਰ ਰਹੇ ਆ। ਸੋ ਇਹ ਸਾਰੇ ਧਿਆਨ ਨਾਲ ਰੱਖ ਲਓ, ਇਹ ਮੇਰੇ ਵੱਲੋਂ ਨਹੀਂ ਸ਼ਬਦ, ਜੋ ਇੰਡੀਆ ਦੀ ਮੀਡੀਆ ਉਹ ਕਹਿ ਰਿਹਾ ਹੈਗਾ ਵੀ ਉਹਨਾਂ ਨੂੰ ਇੰਗਲੈਂਡ ਦੇ ਵਿੱਚ ਵੀ ਇਹ ਐਕਸ਼ਨ ਕਰਨਾ ਚਾਹੀਦਾ ਆ। ਪਰ ਮੈਂ ਹੈਰਾਨ ਆ ਵੀ ਅਮਰੀਕਾ ਦੇ ਜਿਹੜੇ ਗੁਰੂ ਘਰ ਜਾਂ ਗੁਰੂ ਘਰਾਂ ਦੀਆਂ ਕਮੇਟੀਆਂ ਜਾਂ ਹੋਰ ਆਰਗੇਨਾਈਜੇਸ਼ਨ ਦੇ ਅਹੁਦੇਦਾਰ ਇਹਦੇ ਤੇ ਕਿਉਂ ਨਹੀਂ ਵਰਕਆਊਟ ਕਰਦੇ ਵੀ ਇੰਡੀਆ ਦੀ ਸਰਕਾਰ ਨੇ ਇੰਡੀਆ ਦੇ ਸਿਟੀਜ਼ਨਸ ਅਮਰੀਕਾ ਵਿੱਚ ਭੇਜੇ ਆ, ਇਹ ਗੁਰਦੁਆਰਿਆਂ 'ਚ ਜਾ ਕੇ ਗੋਲੀਆਂ ਚਲਾਉਂਦੇ ਆ, ਅਮਰੀਕਨ ਸਿਟੀਜ਼ਨਸ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ। ਹੁਣ ਜਿਹੜਾ ਬੰਦਾ ਕੋਈ ਸਿੱਖ ਆ, ਉਹ ਇਹ ਤੱਕ ਸੋਚ ਨਹੀਂ ਸਕਦਾ ਵੀ ਮੈਂ ਗੁਰਦੁਆਰੇ ਜਾ ਕੇ ਗੋਲੀ ਚਲਾਉਂਗਾ। ਸੋ ਨੈਚੁਰਲੀ ਉਹ ਇੰਡੀਆ ਦੇ ਅਲਾਈ ਹੋਊਗੇ ਨਾ, ਉਹ ਇੰਡੀਆ ਵਾਲਿਆਂ ਨੇ ਇੱਥੇ ਭੇਜੇ ਹੋਊਗੇ। ਤੇ ਤੁਸੀਂ ਇੰਟਰਵਿਊ ਸੁਣੀ ਆ ਪਿਛਲੇ ਦਿਨਾਂ ਦੇ ਵਿੱਚ, ਜਿਹੜੇ ਮਰਸਡ ਦੇ ਸ਼ੈਰਫ ਹੈਗੇ ਆ ਤਰਲੋਚਨ ਸਿੰਘ ਸੋਹਲ, ਉਹਨਾਂ ਨੇ ਸ਼ਰੇਆਮ ਕਿਹਾ ਆ ਵੀ ਇੰਡੀਆ ਦੇ ਵਿੱਚ ਬੰਦੇ ਮਾਰ ਕੇ ਜਿਹੜੇ ਆਏ ਹੋ ਆ ਇੱਥੇ, ਉਹ ਇਸ ਗਰੁੱਪ 'ਚ ਇਨਵੋਲਵ ਸੀ। ਮੈਜੋਰਿਟੀ 'ਚੋਂ ਲੋਕਾਂ ਨੇ ਪੋਲੀਟੀਕਲ ਅਸਾਈਲਮ ਲਿਆ ਆ। ਹੁਣ ਅਮਰੀਕਨ ਸਿਟੀਜ਼ਨ ਨੇ ਥੋੜਾ ਪੋਲੀਟੀਕਲ ਅਸਾਈਲਮ ਲੈਣਾ, ਇੰਡੀਅਨ ਸਿਟੀਜ਼ਨਸ ਨੇ ਪੋਲੀਟੀਕਲ ਅਸਾਈਲਮ ਲਿਆ। ਸੋ ਸਾਨੂੰ ਜਿੰਨੇ ਆਪਣੇ ਲੋਕ ਆ ਉਹਨਾਂ ਨੂੰ ਉੱਠਣਾ ਪੈਣਾ ਹੈ ਇਹਨਾਂ ਦੇ ਅਗੇਂਸਟ। ਸੋ ਜੇ ਮੀਡੀਆ ਤੁਹਾਨੂੰ ਸ਼ਰੇਆਮ ਬਦਨਾਮ ਕਰ ਰਿਹਾ ਇੰਡੀਆ ਦਾ, ਉਹਦੇ ਪਿੱਛੇ ਕਿਉਂਕਿ ਇੰਡੀਆ ਦੀ ਸਰਕਾਰ ਆ ਵੀ ਦੇਖੋ ਜੀ ਇਹ ਖਾਲਿਸਤਾਨੀ ਟੈਰਰਿਸਟ ਆ, ਆਪਾਂ ਕਿਉਂ ਨਹੀਂ ਕਹਿੰਦੇ ਵੀ ਇਹ ਇੰਡੀਆ ਦੇ ਟੈਰਰਿਸਟ ਇੱਥੇ ਭੇਜੇ ਆ? ਉਹਨਾਂ ਨੇ ਇੱਥੇ ਤਾਂ ਕਿ ਗੁਰਦੁਆਰਿਆਂ ਦੇ ਵਿੱਚ ਗੋਲੀਆਂ ਚਲਾਈਆਂ ਜਾਣ, ਲੋਕ ਗੁਰੂ ਘਰਾਂ ਦੇ ਵਿੱਚ ਨਾ ਜਾਣ, ਲੋਕ ਗੁਰੂ ਘਰਾਂ ਦੇ ਵਿੱਚ ਡਰ ਜਾਣ, ਕਿਉਂਕਿ ਸਿੱਖੀ ਦਾ ਪ੍ਰਚਾਰ ਬਾਹਰ ਬਹੁਤ ਹੋ ਰਿਹਾ ਆ, ਹਰ ਇੱਕ ਮੁਲਕ ਦੇ ਵਿੱਚ ਹੋ ਰਿਹਾ ਆ। ਤੁਸੀਂ ਖਾਲਿਸਤਾਨ ਦੇ ਇਸ਼ੂ ਤੇ ਕੋਈ ਐਗਰੀ ਕਰੇ ਚਾਹੇ ਨਾ ਕਰੇ, ਇਹ ਉਹ ਕੋਈ ਮੈਟਰ ਨਹੀਂ ਕਰਦਾ ਹੈਗਾ, ਪਰ ਗੱਲ ਤਾਂ ਗੁਰੂ ਘਰਾਂ ਦੀ ਹੋ ਰਹੀ ਆ ਨਾ। ਹੁਣ ਜਿਸ ਹਿਸਾਬ ਨਾਲ ਗੱਲ ਚੱਲੀ ਸੀ, ਕਹਿੰਦੇ ਭਈ ਉਹ ਜਿਹੜੇ ਇਹ ਫੜੇ ਗਏ ਲੋਕ ਆ ਇੱਕ ਦੂਜੇ ਨੂੰ ਸਾਦੇ ਸੀ ਉੱਥੇ, ਚਾਹੇ ਉਹ ਸਿਲਮੇ ਨਗਰ ਕੀਰਤਨ ਤੇ ਚਾਹੇ ਸਟਾਕਟਨ ਨਗਰ ਕੀਰਤਨ ਤੇ, ਪੇ ਆਓ ਉੱਥੇ, ਤੇ ਉੱਥੇ ਗੋਲੀਆਂ ਚੱਲਣੀਆਂ ਸੀ, ਉੱਥੇ ਇਨੋਸੈਂਟ ਬੰਦੇ ਮਾਰੇ ਜਾਣੇ ਸੀ। ਸੋ ਸ਼ੁਕਰ ਹੈ ਰੱਬ ਦਾ ਕੋਈ ਇਦਾਂ ਦੀ ਘਟਨਾ ਨਹੀਂ ਵਾਪਰੀ, ਉਹ ਪਹਿਲਾਂ ਹੀ ਅਰੈਸਟ ਹੋ ਗਏ, ਬਹੁਤ ਸਾਰੇ ਅਰੈਸਟ ਕਰ ਲਏ ਗਏ ਇੱਥੇ ਅਮਰੀਕਨ ਏਜੰਸੀਜ਼ ਵੱਲੋਂ। ਸੋ ਸਾਡੀਆਂ ਆਰਗੇਨਾਈਜੇਸ਼ਨ ਨੂੰ, ਜਿਹੜੀਆਂ ਅਮਰੀਕਨ ਏਜੰਸੀਜ਼ ਆ, ਉਹਨਾਂ ਨੂੰ ਦੱਸਣਾ ਚਾਹੀਦਾ ਵੀ ਦੇਖੋ ਜੀ ਇਹ ਭਾਰਤ ਦੀ ਸਰਕਾਰ ਜਾਂ ਭਾਰਤ ਦੀ ਸਰਕਾਰ ਦੇ ਬੰਦੇ ਇਹ ਆ ਕੇ ਇੱਥੇ ਅਮਰੀਕਨ ਸਿਟੀਜ਼ਨ ਦੇ ਵਿੱਚ ਜਿਹੜਾ ਇੰਨਾ ਟੈਰਰਿਜ਼ਮ ਵਾਲਾ ਮਾਹੌਲ ਪੈਦਾ ਕੀਤਾ ਹੋਇਆ ਆ। ਸੋ ਸਾਨੂੰ ਵੀ ਕੁਸਕਣਾ ਚਾਹੀਦਾ। ਸਾਡੇ ਨਾਲੋਂ ਇਹ ਖਬਰ ਸਾਂਝੀ ਕਰਨ ਦਾ ਮਕਸਦ ਮੇਰਾ ਇਹੀ ਸੀ ਵੀ ਚਾਈਨੀਜ਼ ਕਿਤੇ ਚੰਗੇ ਆ ਜਿਹੜੇ ਉਹ ਕਹਿ ਰਹੇ ਆ ਵੀ ਦੇਖੋ ਆ ਚਾਈਨਾ ਦੀ ਸਰਕਾਰ ਨੇ ਇੱਥੇ ਆਹ ਇੱਕ ਸੈਂਟਰ ਬਣਾਇਆ ਸੀ ਸਾਡੇ ਅਗੇਂਸਟ, ਉਹ ਪੂਰੀ ਇਨਫੋਰਮੇਸ਼ਨ ਪਿੱਛੇ ਚਾਈਨਾ 'ਚ ਭੇਜਦੇ ਆ, ਜਿਨ੍ਹਾਂ ਦੇ ਰਿਸ਼ਤੇਦਾਰ ਉਹਨਾਂ ਨੂੰ ਤੰਗ ਕਰੋ। ਇਹ ਸਾਨੂੰ ਬੋਲਣਾ ਪੈਣਾ ਆ, ਨਹੀਂ ਤਾਂ ਇਹ ਇਦਾਂ ਦਾ ਕੰਮ ਆਉਣ ਵਾਲੇ ਫਿਊਚਰ 'ਚ ਹੋ ਰਿਹਾ ਵੀ ਲੋਕਾਂ ਨੇ ਗੁਰੂ ਘਰਾਂ 'ਚ ਜਾਣੋ ਡਰਦੇ ਮਾਰੇ ਜਾਣੋ ਬੰਦ ਕਰ ਦੇਣਾ ਹੈਗਾ ਆ। ਸੋ ਸਾਨੂੰ ਸਾਰਿਆਂ ਨੂੰ ਰਲ ਕੇ
ਇਹ ਜਿਹੜਾ ਉੱਥੇ ਦਾ ਮੀਡੀਆ ਆ, ਇੰਨਾ ਜਿਹੜਾ ਉਹਨਾਂ ਨੇ ਗੰਦ ਫੈਲਾਇਆ ਆ, ਜਿਹੜਾ ਇੰਨਾ ਜਿਹੜਾ ਜ਼ਹਿਰ ਫੈਲਾ ਰਹੇ ਹੈਗੇ ਆ ਸਿੱਖਾਂ ਦੇ ਅਗੇਂਸਟ, ਨੋ ਮੈਟਰ ਕੋਈ ਸਿੱਖ ਜਿਹੜੇ ਮਰਜ਼ੀ ਵਿਊ ਪੁਆਇੰਟ ਨੂੰ ਬਿਲੋਂਗ ਕਰਦਾ ਹੋਵੇ, ਇਹ ਇੱਥੇ ਕੋਈ ਖਾਲਸਤਾਨ ਵਾਲੀ ਗੱਲ ਨਹੀਂ ਹੈ। ਸੋ ਉਹ ਸਾਨੂੰ ਉਹਦੇ ਅਗੇਂਸਟ ਐਕਸ਼ਨ ਲੈਣਾ ਚਾਹੀਦਾ ਹੈਗਾ ਆ। ਸੋ ਆਪਾਂ ਪੰਜਾਬੀ ਰੇਡੀਓ ਯੂਐਸਏ ਤੇ ਜ਼ਰੂਰ ਬੋਲਦੇ ਰਹਾਂਗੇ। ਜੋ ਕੁਝ ਇਹ ਜਿਹੜਾ ਝੂਠ ਦਾ ਪਲੰਦਾ ਆ ਉੱਥੇ ਦੀ ਸਰਕਾਰ ਜਾਂ ਉੱਥੇ ਦੇ ਜਿਹੜੇ ਮੀਡੀਆ ਆ ਉਹ ਫੈਲਾਉਂਦੇ ਰਹਿੰਦੇ ਆ। ਇਹ ਆਪਣੇ ਕੋਲੋਂ ਨਹੀਂ ਮੈਂ ਖਬਰ ਸਾਂਝੀ ਕਰ ਰਿਹਾ, ਗੂਗਲ ਤੇ ਜਾ ਕੇ ਸਰਚ ਕਰ ਲਿਓ, ਕਿੰਨੀਆਂ ਯੂਟਿਊਬ ਕਿੰਨੇ ਚੈਨਲਾਂ ਨੇ ਜੋ 17 ਜਾਣੇ ਅਰੈਸਟ ਕੀਤੇ ਗਏ ਆ, ਉਹਨਾਂ ਨੂੰ ਕੀ ਕੀ ਕਿਹਾ ਹੈਗਾ ਆ। ਜੀ ਬਿਲਕੁਲ, ਇਸ ਚੀਜ਼ ਦਾ ਪਹਿਲਾਂ ਹੀ ਖਦਸ਼ਾ ਸੀਗਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਕਰਨੇ ਆ।